ਅੱਛਾ ਮੁੱਖਵਾਲ ਮੁੱਖਵਾਲ ਪਿੰਡ ਸੀ ਸਰਗੋਦਾ ਦੇ ਵਿੱਚ ਉੱਥੋਂ ਗਏ। ਸਰਗੋਦੇ ਸਾਡਾ ਹੋਟਲ ਸੀ, ਬਜ਼ੁਰਗ ਸਾਡੇ ਹੋਟਲ ਕਰਦੇ ਸੀ ਤੇ ਸਾਡਾ ਜੱਦੀ ਪਿੰਡ ਜਿਹੜਾ ਸੀ ਸਾਡੇ ਬਜ਼ੁਰਗਾਂ ਦਾ ਉਹ ਮੁੱਖਵਾਲ ਸੀ। ਤੇ ਕੀ ਉਹਨਾਂ ਦੇ ਜ਼ਿਹਨ ਸੀ, ਜਿਵੇਂ ਤੁਸੀਂ ਪਹਿਲੇ ਇੰਟਰਵਿਊ ਤੋਂ ਪਹਿਲੇ ਦੱਸ ਰਹੇ ਸੀ ਵੀ ਉਹਨਾਂ ਦੇ ਜ਼ਿਹਨ ਤੇ ਸੀ ਕਿ ਅਸੀਂ ਵਾਪਸ ਆ ਜਾਣਾ ਹੈ। ਜਦੋਂ ਬਜ਼ੁਰਗ ਜਦੋਂ ਇਹ ਅਨਾਉਂਸਮੈਂਟ ਹੋ ਗਈ ਕਿ ਪਾਕਿਸਤਾਨ ਇੰਡੀਆ ਦਾ ਬਟਵਾਰਾ ਹੋ ਜਾਏਗਾ, ਉਹਨਾਂ ਨੂੰ ਬਟਵਾਰੇ ਦਾ ਤਾਂ ਸਮਝ ਨਹੀਂ ਸੀ ਹੈਗੀ, ਪਰੰਤੂ ਉਹ ਪਹਿਲੇ ਹੀ ਆਪਣਾ ਸਾਰਾ ਸਮੇਟ ਕੇ ਜੋ ਉਹਨਾਂ ਕੋਲ ਜਮ੍ਹਾਂ ਪੂੰਜੀ ਸੀ ਤੇ ਇਹ ਦੇਸ਼ ਨੂੰ ਛੱਡ ਕੇ ਇਹ ਸੋਚ ਕੇ ਕਿ ਅਸੀਂ ਦੁਬਾਰਾ ਵਾਪਸ ਆ ਹੀ ਜਾਣਾ, ਕੁਝ ਦਿਨਾਂ ਵਾਸਤੇ ਅਸੀਂ ਜਾਣਾ। ਉਹ ਆਪਣੇ ਰਿਲੇਟਿਵ ਕੋਲ ਜਾ ਕੇ ਰਹੇ ਤੇ ਉਹਨਾਂ ਦਿਨਾਂ ਵਿੱਚ ਪੈਸੇ ਦੀ ਕਮੀ ਹੋਣ ਕਰਕੇ, ਪਰੰਤੂ ਉਹ ਸ਼ਾਹ ਖਵਾਉਂਦੇ ਸੀ, ਪੈਸਾ ਉਹਨਾਂ ਕੋਲ ਸੀ ਤੇ ਕੀ ਕਰਦੇ ਸੀ ਉਹ ਵਧੀਆ ਜ਼ਿੰਦਗੀ ਹਰ ਚੀਜ਼ ਮੁਹੱਈਆ ਤੇ ਇਹੋ ਹੀ ਸੋਚਣਾ ਕਿ ਸਾਡੀ ਜ਼ਮੀਨ ਉੱਧਰ ਹੈ, ਸਾਡਾ ਕਾਰੋਬਾਰ ਉੱਧਰ ਹੈ, ਅਸੀਂ ਥੋੜ੍ਹੇ ਸਮੇਂ ਬਾਅਦ ਵਾਪਸ ਚਲੇ ਜਾਣਾ। ਪਰੰਤੂ ਕਰਦੇ ਜਦੋਂ ਸਮਾਂ 1947 ਅਗਸਤ ਆ ਗਿਆ ਤੇ ਫਿਰ ਉਹਨਾਂ ਨੂੰ ਪਤਾ ਜਦੋਂ ਲੱਗ ਗਿਆ ਕਿ ਹੁਣ ਅਸੀਂ ਵਾਪਸ ਨਹੀਂ ਜਾਣਾ, ਸਾਡਾ ਜਿਹੜਾ ਅਸਲ ਮਨੋਰਥ ਜਿਹੜਾ ਸੀ ਪੂਰਾ ਨਹੀਂ ਹੋਇਆ, ਸਾਡਾ ਬਹੁਤ ਸਾਰੀ ਸਾਂਝ ਉੱਥੇ ਰਹਿ ਗਈ, ਲੋਕ ਉੱਥੇ ਰਹਿ ਗਏ। ਕਈ ਤੇ ਸਾਡੇ ਬਜ਼ੁਰਗ ਕਹਿੰਦੇ ਆ ਕਿ ਇਹ ਕੁਝ ਸਾਡਾ ਸੋਨਾ ਦੱਬਿਆ ਸੀ ਜਿਹੜਾ ਉੱਥੇ ਹੀ ਕਾਲੀ ਕਾਲੀ 'ਚ ਪੁੱਟ ਨਹੀਂ ਸਕੇ, ਆਪਾਂ ਲਿਆ ਨਹੀਂ ਸਕੇ ਕਿ ਮੁੜ ਕੇ ਆ ਕੇ ਪੁੱਟ ਲਾਂਗੇ ਤੇ ਹੁਣ ਕੀ ਕਰਨਾ, ਲੈ ਕੇ ਜਾਣਾ ਇੱਥੇ ਪਿਆ ਕਿਹੜਾ ਕਿਸੇ ਨੇ ਕੱਢ ਲੈਣਾ। ਇਹ ਵੀ ਉਹਨਾਂ ਦਾ ਰਹਿ ਗਿਆ, ਡੰਗਰ ਬੱਚਾ, ਪੈਸਾ ਧੇਲਾ, ਬਾਕੀ ਕਈ ਚੀਜ਼ਾਂ ਉਹਨਾਂ ਦੀ ਸੁੱਟ ਗਈਆਂ। ਪਰ ਸਭ ਤੋਂ ਜ਼ਿਆਦਾ ਜਿਹੜੀ ਸੁੱਚੀ ਉਹਨਾਂ ਦਾ ਭਰਾਤਰੀ ਜਿਹੜਾ ਸੀ ਨਾ, ਜਿਹੜਾ ਉੱਥੋਂ ਦੇ ਪਿੰਡ ਦੇ ਲੋਕਾਂ ਨਾਲ ਰਾਵਾ ਸੀ ਜਾਂ ਉਹਨਾਂ ਨਾਲ ਸੀ, ਉਹ ਜਿਹੜਾ ਛੁੱਟਿਆ ਨਾ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਅਸੀਂ ਵਾਪਸ ਹੁਣ ਨਹੀਂ ਜਾਣਾ, ਫਿਰ ਉਹ ਭੁੱਬਾ ਮਾਰ ਰੋਂਦੇ ਸੀ ਕਿ ਉਸ ਆਪਣੇ ਘਰ ਨਹੀਂ ਜਾ ਸਕਦੇ। ਫਿਰ ਦੁਬਾਰਾ ਉਹ ਆਪਣੇ ਘਰ ਵਾਪਸੀ। ਸ਼ਿਵ ਕੁਮਾਰ ਬਟਾਲਵੀ ਦੀ ਇੱਕ ਲਾਈਨ ਹੈ ਨਾ ਕਿ ਐਸੀ ਮਾਰੀ ਉਡਾਰੀ ਫੇਰ ਨਹੀਂ ਵਤਨੀ ਆਇਆ, ਮੈਂ ਨਹੀਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਤੇ 47 ਦੇ ਵਿੱਚ ਵੀ ਇੰਝ ਹੀ ਹੋਇਆ ਕਿ ਘਰ ਜਿੱਥੇ ਕੋਈ ਜੰਮੇ ਜਾਏ ਉਹ ਫਿਰ ਛੁੱਟੇ ਸੋ ਛੁੱਟੇ, ਲੇਕਿਨ ਉਹ ਤਾਂਘਾਂ ਰਹਿ ਗਈਆਂ। ਹੁਣ ਤਾਂ ਸਾਡੀ ਉਹ ਪੀੜ੍ਹੀ ਵੀ ਮਰ ਗਈ ਜਿਨ੍ਹਾਂ ਨੇ ਉਹ ਜ਼ਖਮ ਸਹਿ। ਮੇਰੇ ਫਾਦਰ ਸਾਹਿਬ ਜਦੋਂ ਲਾਂਘਾ ਉੱਧਰੋਂ ਹੋਈ, ਜਦੋਂ ਲੜਾਈ ਹੋਈ, ਉਦੋਂ ਮੇਰੇ ਫਾਦਰ ਸਾਹਿਬ ਆਏ, ਫਿਰ ਉਹ ਆਪਣਾ ਪਿੰਡ ਵੇਖ ਕੇ ਆਏ। ਪਰੰਤੂ ਉਸ ਵੇਲੇ ਪਿੰਡ 'ਚ ਕੋਈ ਹੈ ਹੀ ਨਹੀਂ ਸੀ ਤੇ ਨਾ ਕਿਸੇ ਨਾਲ ਬੋਲ ਚਾਲ ਹੋਈ, ਨਾ ਆਪਣਾ ਘਰ ਹੀ ਪਛਾਣਿਆ ਗਿਆ ਕਿਉਂਕਿ ਘਰ ਵੀ ਸਾਰਾ ਅਦਲਾ ਬਦਲੀ ਹੋ ਗਈ ਸੀ। 71 ਦੇ ਵਿੱਚ ਕਿੱਥੇ ਗਏ? ਇੱਕ ਆਪਣੇ ਪਿੰਡ ਸਰਗੋਦਾ ਗਏ? ਨਹੀਂ, ਮੁਖਵਾਲ। ਅੱਛਾ ਮੁੱਖਵਾਲ, ਉਹੀ ਸਰਗੋਦਾ ਦਾ ਮੁੱਖਵਾਲ ਗਏ। ਅੱਛਾ ਕੇ ਆਏ ਉੱਥੋਂ, ਪਿੰਡ ਵੀ ਵੇਖ ਕੇ ਆਏ। ਪਿੰਡ ਦਾ ਕੋਈ ਬੱਚਾ ਮਿਲਿਆ ਨਾ ਕੋਈ ਕੋਈ ਸੋ ਬੰਦਾ ਨਹੀਂ। ਤੇ 71 ਦੇ ਵਿੱਚ ਫਿਰ ਕੀ ਉਹਨਾਂ ਦਾ ਕਿਸ ਤਰ੍ਹਾਂ ਪਹੁੰਚ ਗਏ ਉੱਥੇ? 71 ਜਦੋਂ ਲੜਾਈ ਲੱਗੀ ਤੇ ਸਾਰਾ ਖੁੱਲ੍ਹਾ ਸੀ ਉਸ ਵੇਲੇ ਤੇ ਲੋਕਾਂ ਦਾ ਆਵਾਗਮਨ ਸੀ ਉਸ ਵੇਲੇ ਸਾਡੇ ਗੁਰਦਾਸਪੁਰ ਤੋਂ ਚਕੜਗੜ। ਅੱਛਾ। ਉਸ ਵੇਲੇ ਫਿਰ ਉਹਨਾਂ ਦਿਨਾਂ 'ਚ ਕਾਫੀ ਜਿਹੜੇ ਸਾਡੇ ਲੋਕ ਸੀ ਉਹ ਪਾਕਿਸਤਾਨ ਹੋ ਕੇ ਹੁਣ ਤਰ੍ਹਾਂ ਉਦੋਂ ਲਾਈਨਸ ਨਹੀਂ, ਅੱਗੇ ਵੱਲ ਦੀਵਾਰਾਂ ਨਹੀਂ ਖੜੀਆਂ ਸਨ, ਬਾੜਾ ਨਹੀਂ ਸਨ, ਕੋਈ ਬਾੜਾ ਨਹੀਂ। ਅੱਛਾ ਮਤਲਬ ਜੰਗ ਦੇ ਦੌਰਾਨ ਉਹਨਾਂ ਨੇ ਕਿਸੇ ਨੂੰ ਕੋਈ ਸੁੱਜੀ, ਕਿਸੇ ਨੂੰ ਉਹਨਾਂ ਨੇ ਕਿਹਾ ਕਿ ਚਲੋ ਮੈਂ ਆਪਣਾ ਪਿੰਡ ਵੇਖਿਆ। ਔਰ ਜਾਂਦੀ ਦਫਾ ਇੱਕ ਲੈ ਕੇ ਕੀ ਗਏ ਲਾਲ ਪੱਥਰ ਦਾ ਕੁੰਡਾ। ਅੱਛਾ ਉਹ ਘਰ ਅਜੇ ਵੀ ਪਿਆ ਸਾਡੇ ਕੋਲ, ਨਿਸ਼ਾਨੀ ਦੇ ਤੌਰ ਤੇ ਉਹ ਲੈ ਕੇ ਗਏ, ਨਿਸ਼ਾਨੀ ਦੇ ਤੌਰ ਤੇ ਕਿ ਮੈਂ ਆਪਣੇ ਪਿੰਡ ਗਿਆ। ਇਹ ਕਿਤਨੀ ਤਲਬ ਤੇ ਕਿਤਨੀ ਉਸ ਮਿੱਟੀ ਦੇ ਨਾਲ ਹੈ। ਬੜੀਆਂ ਸੋਹਣੀਆਂ ਗੱਲਾਂ ਜੀ। ਔਰ ਲੱਗਦਾ ਇਹੀ ਹੈ ਕਿ ਇਨਸਾਨਾਂ ਦਾ, ਜਿਹੜੀ ਮੈਂ ਪਹਿਲੇ ਗੱਲ ਕਰ ਰਿਹਾ ਸੀ ਕਿ ਦੁੱਖ ਇੱਕ ਕਲਾਸ ਦੇ ਹਨ, ਇਹ ਆਮ ਲੋਕਾਂ ਦੇ ਦੁੱਖ ਜਿਹੜੇ ਹਨ ਨਾ, ਇਹ ਉਹ ਅਪਰ ਕਲਾਸ ਸ਼ਾਇਦ ਨਹੀਂ ਸਮਝ ਸਕੇ। ਆਮ ਲੋਕ ਜਿਹੜੇ ਆ ਉਹ ਸਹਿਨਸ਼ੀਲਤਾ ਨਾਲ ਸੁਖੀ ਜੀਵਨ ਤੇ ਬੜੇ ਥਰਮੇ ਨਾਲ ਜੀਣਾ ਚਾਹੁੰਦੇ ਆ, ਪਰੰਤੂ ਜੋ ਲੋਕ ਜਿਹੜੇ ਆ ਇਹਨਾਂ ਨੂੰ ਇਹ ਪਿਆਰ ਬਣਾ ਕੇ ਰੱਖਣ ਲਈ ਉਹ ਪ੍ਰੇਰਨਾ ਦੇ ਕੇ ਉਹਨਾਂ ਦੀ ਰੋਜੀ ਰੋਟੀ ਨਹੀਂ ਚੱਲਦੀ।